ਤੁਹਾਡਾ ਨਾਮ ਉਮਰ ਹਯਾਤ, ਤੁਹਾਡੇ ਵਾਲਦ ਸਾਹਿਬ ਦਾ ਨਾਮ? ਉਹਦਾ ਨਾਮ ਮੁਹੰਮਦ ਅਬਦੁੱਲਾ। ਮੁਹੰਮਦ ਅਬਦੁੱਲਾ। ਹਾਂਜੀ। ਮੁਹੰਮਦ ਅਬਦੁੱਲਾ ਤੋਂ ਪਹਿਲੇ ਉਹਨਾਂ ਦਾ ਨਾਮ ਕੀ ਸੀ ਜੀ? ਚੰਨਨ ਸਿੰਘ। ਮੁਹੰਮਦ ਅਬਦੁੱਲਾ ਤੋਂ ਪਹਿਲੇ ਨਾਮ ਹੈਗਾ ਸੀ ਚੰਨਨ ਸਿੰਘ। ਚੰਨਨ ਸਿੰਘ। ਯਾਨੀ ਮੁਹੰਮਦ ਅਬਦੁੱਲਾ ਦੀ ਤੇ ਚੰਨਨ ਸਿੰਘ ਦੀ ਉਹ ਕਹਾਣੀ ਅਸੀਂ ਅੱਜ ਰਿਕਾਰਡ ਕਰਨੀ ਜੀ। ਅੱਜ ਮੈਂ ਤੁਹਾਨੂੰ ਐਸੀ ਇੱਕ ਕਹਾਣੀ ਰਿਕਾਰਡ ਕਰਵਾ ਕੇ ਸੁਣਾਵਾਂਗਾ, ਇੱਕ ਐਸੀ ਫੈਮਿਲੀ ਨਾਲ ਮਿਲਾਵਾਂਗਾ ਕਿ ਜਿਸ ਦੀ ਕਹਾਣੀ, ਜਿਸ ਦੀ ਦਰਦ ਭਰੀ ਸਟੋਰੀ ਜਿਹੜੀ ਹੈ ਤੁਸੀਂ ਹਜੇ ਤੱਕ ਨਹੀਂ ਸੁਣੀ ਹੋਏਗੀ। ਇੱਕ ਬਾਪ ਦੀ ਔਲਾਦ ਵੰਡੀ ਗਈ, ਪੁੱਤਰ ਪਾਕਿਸਤਾਨ ਦੇ ਵਿੱਚ ਤੇ ਕੱਲੀ ਕੱਲੀ ਲਾਡਲੀ ਧੀ ਹਿੰਦੁਸਤਾਨ 'ਚ ਪਿਓ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਤੇ ਇਸ ਦੁਨੀਆ ਤੋਂ ਹੀ ਚਲੇ ਗਏ। ਨਾ ਮੁੜ ਕੇ ਉਸਨੇ ਆਪਣੇ ਬਾਪ ਨੂੰ ਵੇਖਿਆ ਤੇ ਨਾ ਬਾਪ ਨੇ 47 ਦੀ ਵੰਡ ਤੋਂ ਬਾਅਦ ਆਪਣੀ ਧੀ ਨੂੰ, ਆਪਣੇ ਭਰਾਵਾਂ ਨੂੰ, ਆਪਣੀ ਮਾਂ ਨੂੰ ਤੇ ਆਪਣੇ ਬਾਪ ਨੂੰ ਬਿਲਕੁਲ ਨਹੀਂ ਵੇਖਿਆ। ਬੀਵੀ ਤੋਂ ਵੀ ਵਿਛੜ ਗਿਆ, ਭਰਾਵਾਂ ਤੋਂ ਵੀ ਵਿਛੜ ਗਿਆ, ਮਾਂ ਤੋਂ ਵੀ ਵਿਛੜ ਗਿਆ, ਬਾਪ ਤੋਂ ਵੀ ਵਿਛੜ ਗਿਆ ਤੇ ਧੀ ਜਿਹੜੀ ਕੱਲੀ ਸੀ, ਜਿਹੜੀ ਰੱਬ ਕੋ ਦੁਆਵਾਂ ਕਰ ਕਰਕੇ ਮੰਗੀ ਸੀ, ਉਸ ਤੋਂ ਵੀ ਵਿਛੜ ਗਿਆ। ਪਤਾ ਨਹੀਂ ਕਿਹੜੇ ਲਮਹਾਤ ਹੋਣਗੇ ਉਹ ਜਿਨ੍ਹਾਂ ਲਮਹਾਤ ਦੇ ਨਾਲ ਆਪਣੀ ਧੀ ਤੋਂ ਉਹ ਵਿਛੜਿਆ, ਕਲੇਜੇ ਤੇ ਪੱਥਰ ਰੱਖਿਆ ਤੇ ਫਿਰ ਸਾਰੀ ਜ਼ਿੰਦਗੀ ਲਈ ਉਸ ਤੋਂ ਦੂਰ ਹੋ ਗਿਆ। ਧੀ ਬਾਪ ਤੋਂ ਦੂਰ ਹੋਈ ਤੇ ਬਾਪ ਧੀ ਤੋਂ ਦੂਰ ਹੋ ਗਿਆ। ਤੇ ਅੱਜ ਵੀ ਇਹ ਮੁਸਲਮਾਨ ਭਰਾ ਆਪਣੀ ਕੱਲੀ ਸਿੱਖ ਭੈਣ ਤੋਂ ਦੂਰ ਰਹਿ ਕੇ ਬਹੁਤ ਅਫਸੁਰਦਾ ਨੇ, ਉਹਨੂੰ ਯਾਦ ਕਰਦੇ ਨੇ, ਰੋਂਦੇ ਨੇ ਜੀ। ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ ਅੱਜ ਆਇਆ ਹਰਦੇਵ ਸਰਾਵਾਂ ਦੇ ਡੇਰਾ ਤੇ ਬੜੇ ਅੱਛੇ ਬੰਦੇ ਨੇ ਸਰਾਂ ਜਿਹੜੇ ਨੇ, ਉਹਨਾਂ ਦੇ ਡੇਰੇ ਦੇ ਨਾਲ ਛੱਪੜ ਸਰਦਾਰ ਵੀਰਾਂ ਨੇ ਦੱਸਿਆ ਸੀ ਕਿ ਛੱਪੜ ਜਿਹੜਾ ਨਾ ਉਹ ਪਹਾੜ ਪਾਸਾ ਆ ਜਾਂਦਾ ਸੀ ਸਰਾਵਾਂ ਤੇ ਉਹਦੇ ਨਾਲ ਹੀ ਜਿਹੜਾ ਨੇ ਅੱਗੇ ਸ਼ੇਖਾਂ ਦਾ ਖੂਹ ਸੀ ਤੇ ਇਸੇ ਤਰ੍ਹਾਂ ਹੀ ਨਾਲ ਹੀ ਪਰਾਂ ਕਰਕੇ ਉਹ ਇੱਕ ਸਕੂਲ ਦੱਸਿਆ ਸੀ ਉਹਨਾਂ ਨੇ। ਉਹ ਮੈਂ ਸਾਰੀਆਂ ਵੀਡੀਓ ਰਿਕਾਰਡ ਕੀਤੀਆਂ ਤੇ ਮਾਤਾ ਰਾਣੀ ਦੀ ਵੀਡੀਓ ਰਿਕਾਰਡ ਕੀਤੀ ਦਰਬਾਰ ਦੀ। ਤਾਂ ਉਹ ਮੇਰਾ ਜਿਹੜਾ ਨਾ ਕੈਮਰਾ ਦੇ ਵਿੱਚ ਕਾਰਡ ਜਿਹੜਾ ਪੈਂਦਾ ਉਹ ਵਾਇਰਸ ਆਉਂਦੀ ਹੋਏ ਤਾਂ ਹੈਕ ਹੋ ਗਿਆ ਤੇ ਉਹ ਸਾਰੀ ਚੀਜ਼ ਐਡ ਹੋ ਗਈ। ਅੱਜ ਮੈਂ ਦੁਬਾਰਾ ਫੇਰ ਆਇਆ ਤੇ ਤਾਰੇ ਵਾਲੇ ਦਾ ਜ਼ਿਕਰ ਕੀਤਾ ਸਰਦਾਰ ਉਹਨਾਂ ਨੇ ਕਿ ਸਰਦਾਰ ਸਾਡੇ ਤਾਰੇ ਵਾਲੇ ਜਿਹੜੀ ਸੀ ਨਾ ਜ਼ਮੀਨ ਹੁੰਦੀ ਸੀ ਤੇ ਉੱਥੇ ਸਾਡਾ ਖੂਹ ਹੁੰਦਾ ਸੀ ਤੇ ਉੱਥੇ ਪੈਲੀ ਹੁੰਦੀ ਸੀ ਤੇ ਨਾਲ ਫਿਰ ਉਹਨਾਂ ਨੇ ਦਰਬਾਰ ਦਾ ਵੀ ਜ਼ਿਕਰ ਕੀਤਾ ਤੇ ਇਸ ਲਿਹਾਜ਼ ਨਾਲ ਮੈਂ ਇੱਥੇ ਆਇਆ ਤੇ ਫਿਰ ਥੋੜਾ ਜਿਹਾ ਜ਼ਿਕਰ ਟੱਚ ਦਿੱਤਾ ਕਿ ਮੁਸਲਮਾਨ ਤੇ ਸਿੱਖ ਤੋਂ ਮੁਸਲਮਾਨ ਫੈਮਿਲੀ ਹੋਈ ਤੇ ਉਹ ਇਸ ਸਿਲਸਿਲੇ 'ਚ ਮੈਂ ਹਾਜ਼ਰ ਹੋਇਆ। ਤਾਰੇ ਵਾਲਾ ਪਿੰਡ ਇਹਦਾ ਕਿਹੜਾ ਪਾਸਾ ਹੈ ਵਾਲਾ? ਚੜ੍ਹਦਾ ਚੜ੍ਹਦਾ, ਇਹ ਚੜ੍ਹਦਾ ਬੰਨਾ ਹੈ। ਅਸੀਂ ਚੜ੍ਹਦੇ ਬੰਨੇ ਬੈਠੇ ਤੇ ਇੱਧਰ ਜਿਹੜੀ ਇਹ ਸਾਹਮਣੇ ਹੈਗਾ ਬॉय ਸਕੂਲ ਤੇ ਇਹਦੇ ਕਮਾਦ ਦੇ ਉਤਲੇ ਪਾਸੇ ਹੈਗਾ ਗਰਲ ਸਕੂਲ ਲੜਕੀਆਂ ਦਾ, ਬੱਚੀਆਂ ਦਾ। ਤੇ ਇਹ ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ ਤੇ ਇਹਨਾਂ ਦੇ ਕੋਲੋਂ ਪੁੱਛਨੇ ਆ ਇਹਨਾਂ ਦੀ ਕਹਾਣੀ, ਇਹਨਾਂ ਦੀ ਜ਼ਬਾਨੀ। ਤੇ ਭਾਜੀ ਤੁਹਾਡਾ ਨਾਮ ਕੀ ਜੇ? ਮੇਰਾ ਨਾਮ ਜੀ ਉਮਰ ਹਯਾਤ। ਉਮਰ ਹਯਾਤ, ਮਾਸ਼ਾਅੱਲਾ। ਤੁਹਾਡੇ ਜਿਹੜਾ ਇਹ ਪਿੰਡ ਤਾਰੇ ਵਾਲਾ, ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਸਾਡੇ ਨਾਲ ਜੀ ਇੱਧਰ ਹਰਦੇਵ ਦੇ ਵਿੱਚੋਂ ਤਾਰੇ ਵਾਲਾ ਹੈ। ਹਾਂਜੀ ਹਾਂਜੀ। ਹਰਦੇਵ ਹੈ, ਉੱਧਰ ਆਪਣਾ ਚਾਚਾ ਆਪਣਾ ਬੇਗਪੁਰ ਤੇ ਦੂਸਰਾ ਜਿਹੜਾ ਜੀ ਜੀ। ਇੱਧਰ ਮਲੀਆਂ ਨੇ, ਖੈਰੋਪੁਰ ਹੈ, ਪੱਕਾ ਡੇਰਾ ਹੈ, ਬਹਿਰਾ ਹੈ, ਤਤਲੇ ਨੇ, ਕਿਲਾ ਹੈ। ਅੱਛਾ ਅੱਛਾ, ਇਹ ਪਿੰਡ ਜਿਹੜੇ ਸਾਨੂੰ ਮਤਲਬ ਨਜ਼ਦੀਕ ਨੇ ਜੀ। ਇਹਦਾ ਤਹਿਸੀਲ ਕਿਹੜੀ ਹੈ, ਜ਼ਿਲ੍ਹਾ ਕਿਹੜਾ ਹੈ? ਇਹਨਾਂ ਦਾ ਤਹਿਸੀਲ ਤਤਲੇ ਜਿਹੜੇ ਨੇ ਇਹ ਤੇ ਲੱਗਦਾ ਮੈਂ ਖਿਆਲ ਇਹ ਜ਼ਿਲ੍ਹਾ ਤਹਿਸੀਲ ਸ਼ੇਖਪੁਰਾ ਜੀ। ਜ਼ਿਲ੍ਹਾ ਤਹਿਸੀਲ ਹਾਂਜੀ ਸ਼ੇਖਪੁਰਾ। ਤੁਹਾਡਾ ਨਾਮ ਉਮਰ ਹਯਾਤ, ਤੁਹਾਡੇ ਵਾਲਦ ਸਾਹਿਬ ਦਾ ਨਾਮ? ਉਹਦਾ ਨਾਮ ਮੁਹੰਮਦ ਅਬਦੁੱਲਾ। ਮੁਹੰਮਦ ਅਬਦੁੱਲਾ। ਹਾਂਜੀ। ਮੁਹੰਮਦ ਅਬਦੁੱਲਾ ਤੋਂ ਪਹਿਲੇ ਉਹਨਾਂ ਦਾ ਨਾਮ ਕੀ ਸੀ ਜੀ? ਚੰਨਨ ਸਿੰਘ। ਮੁਹੰਮਦ ਅਬਦੁੱਲਾ ਤੋਂ ਪਹਿਲੇ ਨਾਮ ਹੈਗਾ ਸੀ ਚੰਨਨ ਸਿੰਘ। ਚੰਨਨ ਸਿੰਘ। ਯਾਨੀ ਮੁਹੰਮਦ ਅਬਦੁੱਲਾ ਦੀ ਤੇ ਚੰਨਨ ਸਿੰਘ ਦੀ ਉਹ ਕਹਾਣੀ ਅਸੀਂ ਅੱਜ ਰਿਕਾਰਡ ਕਰਨੀ। ਅੱਛਾ। ਤੇ ਉਸ ਸਿਲਸਿਲੇ ਤੁਸੀਂ ਥੋੜੀ ਜਿਹੀ ਰਹਿਨੁਮਾਈ ਕਰਨੀ ਹੈ। ਠੀਕ ਹੈ ਜੀ। ਹਾਂਜੀ ਠੀਕ ਹੈ। ਚੰਨਨ ਸਿੰਘ ਜਿਹੜੇ ਸਨ ਤੁਹਾਡੇ ਵਾਲਦ ਸਾਹਿਬ ਦਾ ਨਾਮ ਸੀ ਪਹਿਲੇ ਜੀ। ਇਸਲਾਮ ਕਬੂਲ ਕੀਤਾ ਤੇ ਮੁਹੰਮਦ ਅਬਦੁੱਲਾ ਬਣ ਗਏ। ਅਬਦੁੱਲਾ ਹੋਇਆ। ਇਹਨਾਂ ਦੀ ਜਿਹੜੀ ਸਟੋਰੀ ਹੈ ਚੰਨਨ ਸਿੰਘ ਤੋਂ ਮੁਹੰਮਦ ਅਬਦੁੱਲਾ ਹੋਣ ਦੀ, ਇਹ ਜ਼ਰਾ ਤੁਸੀਂ ਸਾਨੂੰ ਜਿਹੜਾ ਨਾ ਥੋੜੀ ਜੀ ਰਹਿਨੁਮਾਈ ਕਰਿਆ ਜੇ ਹਾਂਜੀ। ਕਿ
ਕਿ ਇਹ ਚੰਨਨ ਸਿੰਘ ਹੋਣੀ ਕਿੰਨੇ ਭਰਾ ਸਨ? ਅੱਛਾ, 4 ਭਰਾ, ਨਹੀਂ 5 ਸਨ। 4 ਭਰਾ ਸਨ ਚੰਨਨ ਸਿੰਘ ਦੇ। 4 ਉਧਰ ਟੁਰ ਗਏ ਹਨ ਤੇ ਪੰਜਵਾਂ ਇੱਥੇ ਰਹਿ ਗਿਆ ਸੀ। 4 ਉਧਰ ਟੁਰ ਗਏ ਹਨ, ਪੰਜਵਾਂ ਅੱਛਾ। ਇੱਥੇ ਰਹਿ ਗਿਆ ਸੀ। ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਜੀ, ਮੁਹੰਮਦ ਅਬਦੁੱਲਾ, ਹਾਂਜੀ ਮੁਹੰਮਦ ਅਬਦੁੱਲਾ ਦੀ ਉਸ ਵਕਤ ਜਿਸ ਟਾਈਮ 47 ਦੀ ਵੰਡ ਹੋਈ ਹੈ, ਜੀ। ਉਸ ਵਕਤ ਕਿੰਨੀ ਉਮਰ ਸੀ? ਅੱਬਾ ਜੀ ਦੀ, ਹਾਂਜੀ ਅੱਬਾ ਜੀ ਦੀ ਉਮਰ ਉਦੋਂ ਮੇਰਾ ਖਿਆਲ ਹੈ ਹੋਣੀ ਹੈ 50 ਸਾਲ ਕਿ ਨਹੀਂ? ਇੱਧਰ 50 ਕੋ 40-50 ਸਾਲ ਹੋਣੀ ਹੈ। ਜਿਸ ਟਾਈਮ 47 ਦੀ ਵੰਡ ਹੋਈ ਹੈ। ਹਾਂਜੀ ਅੱਛਾ, ਹਾਂਜੀ। ਉਸ ਵਕਤ ਉਹਨਾਂ ਦੇ ਭਰਾ ਕਿੰਨੇ ਸਨ? ਉਹਨਾਂ ਦੇ ਭਰਾ ਤੁਹਾਡੇ ਚਾਚੇ ਤਾਏ ਕਿੰਨੇ ਸਨ? ਸਾਡੇ ਚਾਚੇ ਤਾਏ, ਮਤਲਬ ਜਿਹੜੇ ਚਾਚੇ ਹੀ ਸਨ, ਤਾਇਆ ਵੱਡਾ ਹੀ, ਅੱਛਾ ਇਹ ਇੱਧਰ ਰਹਿ ਗਿਆ ਤੇ 4 ਉਧਰ ਟੁਰ ਗਏ। ਅੱਛਾ, ਚਾਚਿਆਂ ਦੇ ਨਾਂ ਕੀ ਸੀ ਜੀ? ਬਲਕਾਰ ਸਿੰਘ, ਬਲਕਾਰ ਸਿੰਘ, ਅੱਛਾ ਜੀ। ਇੱਕ ਦਾ ਜੈਮਲ ਨਾਂ ਸਿੰਘ। ਯਾਦ ਹੈ। ਜੈਮਲ ਸਿੰਘ, ਹਾਂ, ਬਾਬੇ ਅੱਛਾ ਨੂੰ ਪਤਾ ਹੈ। ਕੈਲ ਸਿੰਘ, ਅੱਛਾ ਜੀ। ਇਹਨਾਂ ਦੇ ਚੌਂ ਇਹ 4 ਭਰਾ ਸਨ ਹਾਂਜੀ। ਤੇ ਇਹਨਾਂ ਦੇ ਵਾਲਦ ਦਾ ਨਾਮ ਵੀਰ ਸਿੰਘ, ਨਹੀਂ, ਇਹਨਾਂ ਦੇ ਹਾਂ, ਇਹ ਵਾਰ ਚੰਨਨ ਸਿੰਘ। ਚੰਨਨ ਸਿੰਘ, ਚੰਨਨ ਸਿੰਘ ਤੋਂ ਮੁਹੰਮਦ ਅਬਦੁੱਲਾ। 4 ਉਧਰ ਚਲੇ ਗਏ ਤੇ ਇੱਕ ਇੱਧਰ ਰਹਿ ਗਏ। ਤੇ ਚੰਨਨ ਸਿੰਘ ਜਿਹੜੇ ਸਨ, ਜੀ, ਇਹਨਾਂ ਦੀ ਉਸ ਵਕਤ 50 ਸਾਲ ਉਮਰ ਸੀ। ਆ 40-50 ਸਾਲ। ਤੇ ਤੁਹਾਡੇ ਦਾਦਾ ਜੀ ਜਿਉਂਦੇ ਸਨ? ਦਾਦਾ ਜੀ ਜਿਉਂਦੇ ਹਨ ਜਦੋਂ ਗਏ ਨੇ। ਦਾਦਾ ਜੀ ਵੀ ਚਲੇ ਗਏ, ਹਾਂਜੀ, ਚੰਨਨ ਸਿੰਘ ਇੱਥੇ ਰਹਿ ਦਾਦਾ ਗਏ। ਜੀ ਚਲੇ ਗਏ। ਉਹਦਾ ਨਾਂ ਵੀਰ ਸਿੰਘ ਸੀ। ਅੱਛਾ ਇੱਕ ਜਿਹੜਾ ਅੱਬੇ ਦਾ ਚਾਚਾ ਸੀ, ਉਹਨੂੰ ਬਾਬਾ ਸੁਆਂਦੇ ਹਨ। ਅੱਛਾ ਇੱਥੇ ਨਾਂ ਉਹਦਾ ਰੱਖਿਆ ਸੀ ਗੁਲਾਮ ਮੁਹੰਮਦ, ਜਦੋਂ ਅੱਛਾ ਇੱਥੇ ਰਹਿ ਗਿਆ ਸੀ। ਅੱਛਾ ਅੱਛਾ ਅੱਛਾ, ਉਹਦੀ ਔਲਾਦ ਕੋਈ ਨਹੀਂ ਸੀ। ਅੱਛਾ ਜੀ ਅੱਬੇ ਦਾ ਕੇਸ ਕੀਤਾ ਆਪਣੀ ਜ਼ਮੀਨ ਦਾ, ਜਿਹੜੀ ਵਾਲਦਾ ਦਾ ਉਹਨੂੰ ਮਿਲਣੀ ਸੀ। ਜੀ। ਉਹ 20 ਸਾਲ ਕੇਸ ਲੜਿਆ, ਸਾਨੂੰ ਉਹ ਨਾ ਮਿਲੀ। ਅੱਛਾ ਜੀ। ਜਿਹੜੇ ਬਾਬੇ ਦੀ ਇੱਥੇ ਰਹਿ ਗਏ ਨੇ, ਅੱਬੇ ਦੇ ਚਾਚੇ ਆਸਾ ਸਿੰਘ, ਆਸਾ ਸਿੰਘ, ਅੱਛਾ ਜੀ। ਉਹਦੀ ਜ਼ਮੀਨ ਸਾਨੂੰ ਮਿਲੀ। ਅੱਛਾ ਜੀ। ਉਹਨਾਂ ਦੀ ਉਸ ਵਕਤ ਕਿੰਨੀ ਜ਼ਮੀਨ ਸੀ ਜੀ? ਉਹਨਾਂ ਦੀ ਜ਼ਮੀਨ ਸੀ, ਮੇਰਾ ਖਿਆਲ ਹੈ ਵੀ ਇਹ ਦੋਵੇਂ ਭਰਾ 80 ਕਿੱਲਿਆਂ ਦੇ ਮਾਲਕ ਸਨ। 2 ਭਰਾ ਸਨ ਇਹ, ਅੱਛਾ, ਵੀਰ ਸਿੰਘ ਤੇ ਇਹ ਆਪਣਾ ਆਸਾ ਸਿੰਘ। ਆਸਾ ਸਿੰਘ, ਅੱਛਾ। ਤੇ ਇੱਧਰ ਰਹਿ ਗਈ 40 ਕਿੱਲੇ। ਹਾਂਜੀ ਤੇ 40 ਦੇ ਵਿੱਚੋਂ ਕੋਈ ਪੈ ਪੂਏ ਲੰਗੇ ਨੇ, ਕੋਈ ਖੂਹਾਂ ਚ ਆ ਗਈ, ਉਹ ਮਤਲਬ ਕੋਈ ਘਟੀ ਨਾ। ਹਾਂਜੀ ਅੱਛਾ, ਉਹਦੇ ਵਿੱਚੋਂ ਇਹ ਵੇ ਫਿਰ ਅਸੀਂ ਮਤਲਬ ਅੱਗੋਂ ਮੁਹੰਮਦ ਅਬਦੁੱਲਾ ਦੀ ਔਲਾਦ ਆ, ਜੀ ਜੀ, ਉਹਦੇ ਵਿੱਚੋਂ ਅਸੀਂ 7 ਭਾਈ। ਅੱਛਾ। ਹੁਣ 6 ਭਾਈ ਸਾਂ, ਮਾਸ਼ਾਅੱਲਾ। 6 ਚੋਂ ਅਸੀਂ 3 ਰਹਿ ਗਏ ਆ। ਅੱਛਾ 3 ਫੌਤ ਹੋ ਗਏ ਨੇ, ਅੱਛਾ। 3 ਰਹਿ ਗਏ ਆ। ਜਿਹੜੇ ਫੌਤ ਹੋਏ ਉਹਨਾਂ ਦਾ ਨਾਮ, ਸਭ ਤੋਂ ਵੱਡੇ ਦਾ ਨਾਮ ਕੀ ਸੀ ਜੇ? ਜਿਹੜੇ ਭਾਈ ਸਾਡੇ ਫੌਤ ਹੋਏ ਨਹੀਂ ਨੇ, ਨਹੀਂ, ਜਿਹੜੇ ਸਭ ਤੋਂ ਵੱਡੇ ਸਨ। ਸਭ ਤੋਂ ਵੱਡਾ ਤੇ ਮੈਂ ਹੀ ਆ। ਅੱਛਾ, ਤੁਹਾਡਾ ਨਾਮ ਉਮਰ ਉਮਰੀਆ। ਤੁਹਾਡੇ ਤੋਂ ਛੋਟੇ ਤਰਤੀਬ ਨਾਲ ਜ਼ਰਾ ਦੱਸਿਆ ਜੀ। ਛੋਟੇ ਦਾ ਮੁਹੰਮਦ ਲਿਆਸ, ਅੱਛਾ ਜੀ, ਉਦੋਂ ਛੋਟੇ ਦਾ ਮੁਹੰਮਦ ਸਾਗ, ਅੱਛਾ ਜੀ, ਮੁਹੰਮਦ ਇਕਬਾਲ, ਅੱਛਾ ਜੀ। ਤੇ ਆਪਣਾ ਮੁਹੰਮਦ ਰਿਆਜ਼। ਮੁਹੰਮਦ ਰਿਆਜ਼। ਹਾਂਜੀ, ਅੱਛਾ ਅੱਛਾ। ਤੁਹਾਡੀ ਇਸ ਵਕਤ ਉਮਰ ਕਿੰਨੀ ਹੈ? ਮੇਰੀ ਉਮਰ ਮੇਰਾ ਖਿਆਲ ਹੈ ਕੋਈ 70 ਦੇ ਲਗਭਗ ਹੈ। ਜਿਸ ਵਕਤ ਤੁਹਾਡੇ ਵਾਲਦ ਸਾਹਿਬ ਹਯਾਤ ਸਨ, ਜੀ, ਤੁਹਾਡੇ ਦਾਦਾ ਜੀ ਵੀ ਹਯਾਤ ਸਨ, ਆਪਣਾ ਪਾਕਿਸਤਾਨ ਹਿੰਦੁਸਤਾਨ ਜਿਸ ਵਕਤ ਬਣਿਆ, ਜੀ ਹਾਂ। ਤੇ ਜਾਣ ਲੱਗਿਆ ਤੁਹਾਡੇ ਦਾਦਾ ਕਿਹਾ ਨਹੀਂ ਕਿ ਪੁੱਤਰਾ ਆ ਜਾ ਤੂੰ ਵੀ ਨਾਲ? ਇਹ ਜੀ ਅਸੀਂ ਹਲੇ ਜੰਮੇ ਹਕ ਨਹੀਂ ਹਾਂ, ਇਹ ਜੰਮੇ ਉਦੋਂ ਕੀ ਦੱਸਦੇ ਕੀ ਨੇ ਜੀ? ਉਹ ਮਤਲਬ ਇਹ ਦੱਸਦੇ ਨੇ ਵੀ ਅੱਬੇ ਦਾ ਦੇ ਵਾਲਦ ਆਏ ਸਨ। ਅੱਛਾ ਉਹਨਾਂ ਆਣ ਕੇ ਨਾ ਪੱਗ ਸਿਰ ਤੋਂ ਰੱਖ ਕੇ ਤੇ ਲਾ ਕੇ ਤੇ ਪੈਰਾਂ ਤੇ ਰੱਖ ਦਿੱਤੀ ਅੱਛਾ। ਵੀ ਵੱਡਾ ਜੀ ਪੁੱਤਰ ਸੀ, ਹਾਂਜੀ ਹਾਂਜੀ। ਵੀ ਮਤਲਬ ਤੂੰ ਚੱਲ ਸਾਡੇ ਨਾਲ। ਅੱਛਾ ਉਹਨੇ ਆਖਿਆ ਬਾਪੂ ਨਹੀਂ, ਮੈਂ ਹੁਣ ਸਲਾਮ ਕਬੂਲ ਕਰ ਲਿਆ, ਅੱਛਾ ਮੈਂ ਹੁਣ ਨਹੀਂ ਜਾਣਾ। ਅੱਛਾ ਅੱਛਾ ਹਾਂ। ਅੱਛਾ ਅੱਬੇ ਦਾ ਵਿਆਹ ਉਦੋਂ ਹੋਇਆ ਸੀ। ਅੱਛਾ ਪਹਿਲਾ ਵਿਆਹ ਅੱਛਾ। ਹਿੰਦੁਸਤਾਨ ਪਾਕਿਸਤਾਨ 'ਚ ਹੋਇਆ ਸੀ, ਅੱਛਾ ਜੀ, ਜਦੋਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ। ਇਕੱਠਾ ਸੀ। ਅੱਛਾ ਇੱਕ ਬੱਚੀ ਸੀ ਉਹਨਾਂ ਦੀ, ਅੱਛਾ ਉਹ ਵੀ ਫਿਰ ਉਧਰ ਟੁਰ ਗਈ। ਅੱਛਾ। ਉਹ ਜਿਹੜੀ, ਵੀ ਉਧਰ ਟੁਰ ਗਈ। ਅੱਛਾ, ਹਾਂ ਜਿਹੜੇ ਵਾਲਾ ਸਾਹਿਬ ਦੀ ਪਹਿਲੀ ਬੀਵੀ ਹਾਂ, ਤੇ ਜਿਹੜੀ ਬੱਚੀ ਸੀ, ਬੱਚੀ, ਉਹ ਵੀ ਉਹ ਉੱਧਰ ਫਿਰ ਇੰਡੀਆ ਹੀ ਚਲੇ ਗਏ। ਇੰਡੀਆ 'ਚ ਚਲੇ ਗਏ। ਅੱਛਾ। ਇਹਨਾਂ ਫਿਰ ਬਾਅਦ 'ਚ ਇੱਥੇ ਵਿਆਹ ਹੋਇਆ, ਦੁਬਾਰਾ ਜਦੋਂ ਸ਼ਾਦੀ ਹੋਈ। ਮੁਸਲਮਾਨ ਹੋਏ। ਅੱਛਾ ਅੱਛਾ ਅੱਛਾ। ਉਹਦੇ ਵਿੱਚੋਂ ਫਿਰ ਅਸੀਂ ਮਤਲਬ ਅੱਛਾ। ਪੈਦਾ ਹੋਏ। ਉਹ ਹੁਣ ਜੇ ਦੇਖੋ ਜੀ ਕਿੰਨੀ ਕੁਰਬਾਨੀ ਹੈ ਉਹਨਾਂ ਦੀ, ਬੜੀ ਕੁਰਬਾਨੀ ਹੈ, ਹੈ ਬੜੀ ਬੜੀ ਕੁਰਬਾਨੀ ਦਿੱਤੀ। ਬੜੀ ਕੁਰਬਾਨੀ ਹੈ। ਕਿਆ- ਮਾਂ ਪਿਓ ਵੀ ਛੱਡਿਆ, ਭਰਾ ਵੀ ਛੱਡੇ, ਦੀਨ ਕਬੂਲ ਕਰ ਲਿਆ। ਓਏ। ਸਹਾਬਾ ਦੀ ਯਾਦ ਤਾਜ਼ਾ ਕਰ ਦਿੱਤੀ। ਸਾਬਾ ਦੀ ਆਸਾ। ਸੱਚੀ ਗੱਲ ਹੈ, ਉਹ ਨਕਸ਼ਾ ਆ ਜਾਂਦਾ ਹੈ ਹਾਂਜੀ ਜਿਸ ਟਾਈਮ ਉਹ ਤੁਸੀਂ ਦੇਖਦੇ ਹੋ ਹਾਂਜੀ ਕਿ ਹਜ਼ਰਤ ਬਲਾਲ ਹੈ ਜੀ, ਹਾਂਜੀ ਹਾਂਜੀ ਤੇ ਹਜ਼ਰਤ ਅਬੂ ਬਕਰ ਹੈ ਜੀ, ਔਰ ਜਿਤਨੇ ਵੀ ਸਹਾਬਾ ਕਰਾਮ ਨੇ, ਜੀ ਹਾਂ। ਉਹ ਆਪਣੇ ਮਾਂ-ਬਾਪ ਨੂੰ ਛੱਡਿਆ, ਹਾਂ, ਜਾਇਦਾਦ ਵੀ ਛੱਡੀ, ਜਾਇਦਾਦ
ਕਾਰੋਬਾਰ ਵੀ ਛੱਡਿਆ, ਭੈਣ ਭਰਾ ਵੀ ਛੱਡੇ, ਰਿਸ਼ਤੇਦਾਰੀਆਂ ਵੀ ਛੱਡੀਆਂ, ਅੱਛਾ ਅੱਛਾ ਇੱਕੋ ਦਾ ਦਾਮਨ ਫੜ ਲਿਆ, ਇੱਕੋ ਦਾ ਪੱਲਾ ਫੜਿਆ ਸੋਹਣੇ ਨਬੀ ਦਾ। ਹਾਂ ਦੁਨੀਆ ਛੱਡ ਦਿੱਤੀ ਤੇ ਆਖਰਤ ਕਮਾ ਲਈ ਆਖਰ ਕਮਾਲ ਤੇ ਕਿਆਮਤ ਤੱਕ ਨਾਮ ਉਹਨਾਂ ਦਾ ਜ਼ਿੰਦਾ ਹੋ ਗਿਆ। ਇੱਧਰ ਫਿਰ ਰਹਿ ਕੇ ਅੱਛਾ ਜੀ, ਉਹਨਾਂ ਕਲਾਮ ਪਾਕ ਪੜਿਆ, ਅੱਛਾ। ਨਮਾਜ਼ 5 ਵਕਤ ਪੜ੍ਹਦੇ ਰਹੇ ਅੱਛਾ ਜੀ, ਤੇ ਚਲੋ ਅੱਗੋਂ ਉਹਨੂੰ ਅੱਲਾ ਨੂੰ ਪਿਆਰਾ ਹੋ ਗਿਆ। ਹਾਂ ਹਾਂ, ਹੁਣ ਅਸੀਂ 3 ਭਾਈ ਹਾਂ, ਹਾਂਜੀ, ਵੱਖੋ ਵੱਖ ਸਾਡੀ ਵਾਈ ਹੈ, ਅੱਛਾ ਜੀ, ਬੜੀ ਅੱਲਾ ਦੀ ਖੈਰ ਹੈ। ਆ ਟਰੈਕਟਰ ਰੱਖੇ ਨੇ, ਆਪਣੀ ਜ਼ਮੀਨ ਵਾਹੁੰਦੇ ਆ, ਮਾਸ਼ਾਅੱਲਾ, ਮਾਲ ਡੰਗਰ ਬਥੇਰਾ ਹੈ। ਮਾਸ਼ਾਅੱਲਾ, ਅੱਗੋਂ ਮੇਰੇ ਬੱਚੇ ਨੇ 7 ਮਾਸ਼ਾਅੱਲਾ, ਬੱਚੇ ਨੇ, 3 ਬੇਟੀਆਂ ਨੇ। ਅੱਛਾ ਜੀ, ਮੈਂ ਉਹ ਬੱਚੀਆਂ ਵੀ 3 ਵਿਆਹ ਛੱਡੀਆਂ ਨੇ ਮਾਸ਼ਾਅੱਲਾ, ਤੇ ਬੱਚੇ 6 ਵਿਆਹ ਨੇ। ਇੱਕ ਬਿਆਨ ਵਾਲਾ ਡਾਕਟਰ ਹੁੰਦਾ ਸਿਹਤਿਆਂ ਤੇ ਅੱਛਾ, ਸ਼ਬਦ ਪਾਇਆ, ਡਾਕਟਰੀ ਵੀ ਕਰਦਾ, ਉਹਦਾ ਰਹਿ ਗਿਆ ਕਰਨ ਵਾਲਾ। ਅੱਛਾ, ਤੇ ਬੜੀ ਅੱਲਾ ਦੀ ਖੈਰ ਹੈ ਜੀ, ਸ਼ੁਕਰ ਹੈ ਮਾਲਕ ਦਾ, ਹਰ ਇੱਕ ਨੂੰ ਰੱਬ ਦਾ। ਵੀ ਹਾਂ। ਠੀਕ, ਤੇ ਬਾਕੀ ਇਹ ਵੇ ਹੁਣ ਉਹ ਇੱਕ ਚਾਚਾ ਤੇ ਅਸਾਂ ਵੇਖਿਆ ਸੀ ਜਿਹੜਾ ਇੱਧਰ ਆਉਂਦਾ ਸੀ। ਅੱਛਾ, ਉਹਨਾਂ ਦਾ ਨਾਮ ਕੀ ਸੀ? ਉਹਦਾ ਨਾਮ ਕੀ ਸੀ ਜਿਹੜੇ ਇੱਧਰ ਆਉਂਦੇ ਹਨ? ਕਿਹਦਾ? ਜਿਹੜਾ ਸੰਤੋਖ, ਇੱਧਰ ਆਉਂਦਾ ਸੀ, ਹਾਂ, ਜਿਹੜਾ ਇੱਧਰ ਆਇਆ 1-2 ਵਾਰਾਂ। ਜਿਹੜਾ ਇੱਥੇ ਆਇਆ ਹਾਂ, ਬਲਕਾਰ ਸਿੰਘ। ਬਲਕਾਰ ਸਿੰਘ ਅੱਛਾ, ਬਲਕਾਰ ਸਿੰਘ ਚਾਚਾ ਤੁਹਾਡਾ ਇੱਧਰ ਆਇਆ ਵੀ ਹੈ? ਆਇਆ ਵੀ। ਉਹ ਕਿੰਨੀ ਦੇਰ ਹੋ ਗਈ ਹੈ? ਉਹਦੀ ਔਲਾਦ ਕੋਈ ਨਹੀਂ ਸੀ, ਉਹਨੂੰ ਮੇਰਾ ਖਿਆਲ ਹੈ ਉਹਨਾਂ ਦਾ ਬਾਪ ਖਾਰਾ ਜਿਉਂਦਾ ਸੀ। ਆਹੋ, ਬਲਕਾਰ ਸਿੰਘ। ਉਹਨੂੰ ਮੇਰਾ ਖਿਆਲ ਹੈ 20 ਕੁ ਸਾਲ ਹੋ ਗਏ ਹੋਣੇ ਨੇ ਕਿ ਜ਼ਿਆਦਾ ਜ਼ਿਆਦਾ ਹੀ ਹੋ ਗਿਆ। ਜ਼ਿਆਦਾ ਹੀ ਹੋ ਗਏ ਨੇ, ਅੱਛਾ 25-30 ਸਾਲ ਹੋ ਗਏ ਨੇ ਆਏ। ਅੱਛਾ, ਹਾਂ, ਜਿਸ ਟਾਈਮ ਉਹ, ਉਹਦੀ ਔਲਾਦ ਕੋਈ ਨਹੀਂ ਸੀ। ਅੱਛਾ, ਉਹ ਕੋਈ ਖਿੱਚ ਕਰਦਾ ਸੀ, ਵੇਖੋ ਨਾ, ਇਹ ਜਿਹਦੀ ਔਲਾਦ ਨਾ ਹੋਵੇ ਫਿਰ ਉਹਨੂੰ ਇਹ ਹੀ ਹੁੰਦਾ ਵੀ ਮਤਲਬ ਮੈਂ ਕੋਈ ਚੱਕਰ ਲਾਵਾਂ, ਕੋਈ ਮਿਲਾਂ, ਕੋਈ ਰੂਹ ਤਾਜ਼ਾ ਕਰਾਂ। ਹਾਂਜੀ ਹਾਂਜੀ, ਹੂੰ। ਬੜੇ ਤੇ ਤਰਲੇ ਦੂਜੇ ਨਹੀਂ ਆਏ। ਅੱਛਾ, ਹਾਂ, ਦੂਜੇ ਨਹੀਂ ਅਸਲ ਦੇ ਵਿੱਚ ਦਿਲ ਤੇ ਉਹਨਾਂ ਦਾ ਵੀ ਕਰਦਾ ਹੋਏਗਾ ਨਾ ਜੀ? ਦਿਲ ਤੇ ਵੇਖੋ ਜੀ ਦਿਲ ਤੇ ਉਹਨਾਂ ਦਾ ਵੀ ਕਰਦਾ ਹੋਏਗਾ, ਦਿਲ ਤੋਂ ਕਰਦਾ। ਭਰਾ ਭਰਾ ਹੀ ਹੁੰਦੇ ਨੇ। ਵੇਖੋ ਜੀ ਅਸਾਂ ਤੇ ਉਹ ਮੌਕਾ ਵੇਖਿਆ ਨਹੀਂ। ਉਹ ਮੌਕਾ ਵੇਖਿਆ ਨਹੀਂ। ਇੱਧਰ ਕੋਈ ਸਿਆਣਾ ਹੁੰਦਾ, ਸਾਡਾ ਬਾਪ ਹੁੰਦਾ ਜਾਂ ਕੋਈ ਚਾਚਾ ਇੱਧਰ ਰਹਿ ਜਾਂਦਾ ਹਾਂ ਤੇ ਹਾਂ, ਉਹਨਾਂ ਨੂੰ ਵੀ ਖਿੱਚ ਲੱਗਣੀ ਸੀ। ਉਹਨੇ ਹਾਂ। ਇੰਜੀ ਇੰਜੀ, ਤੇ ਅਸਾਂ ਤੇ ਵੇਖੇ ਨਾ, ਤੇ ਮਤਲਬ ਇੱਕ ਹੀ ਵੇਖਿਆ ਜਦੋਂ ਇੱਧਰ ਆਇਆ ਉਹ। ਹਾਂ। ਅੱਛਾ, ਜਿਸ ਟਾਈਮ ਬਲਕਾਰ ਸਿੰਘ ਇੱਧਰ ਆਇਆ ਤੇ ਕੀ ਮਹਿਸੂਸ ਕੀਤਾ ਤੁਸੀਂ? ਮਹਿਸੂਸ ਕੀ ਕੀਤਾ ਵੀ ਇਹ ਖੂਨ ਜਿਵੇਂ ਮਤਲਬ ਨਾ ਉਹ ਜੋਸ਼ ਮਾਰ ਜਾਂਦਾ ਹੈ। ਜੋਸ਼ ਮਾਰਦਾ। ਹਾਏ ਹਾਏ, ਹਾਂ, ਜੋਸ਼ ਮਾਰਦਾ ਹਾਂ। ਤੇ ਨਾਲ ਲੱਗੇ ਰਹੋ। ਚਾਚਾ ਤੇ ਚਾਚਾ ਹੀ ਹੈ, ਭਾਵੇਂ ਸੇਖੀ ਹੈ, ਹੈ? ਨਾਲ ਲੱਗੇ ਹੀ ਰੋਏ ਵੀ। ਅੱਛਾ,